ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਗੱਲ ਬਸੰਤ ਦੀ ਹੋ ਰਹੀ ਸੀ, ਉਹਨਾਂ ਮੁਹੱਬਤਾਂ, ਖੁਸ਼ੀਆਂ ਅਤੇ ਸਾਂਝਾਂ ਦੀ ਜਿਹੜੀਆਂ ਸੱਜੇ ਦੇ ਨਾਲ ਹਮੇਸ਼ਾ ਹਮੇਸ਼ਾ ਲਈ ਯਾਦ ਬਣ ਕੇ ਰਹਿ ਗਈਆਂ। ਸਾਡੀ ਨਵੀਂ ਨਸਲ ਨੇ ਕੱਲ੍ਹ ਬਸੰਤ ਦਾ ਮਾਹੌਲ ਵੇਖ ਲਿਆ। ਚੀਜ਼ਾਂ ਬਹੁਤ ਬਦਲ ਚੁੱਕੀਆਂ ਨੇ। ਜਿਹੜਾ ਨਰੋਇਆ ਅਤੇ ਮੁਹੱਬਤ ਭਰਿਆ ਇਹ ਤਿਉਹਾਰ ਸੀ, ਪਰ ਪਿਛਲੇ 30 ਸਾਲਾਂ ਨੇ ਇਹਦੇ ਵਿੱਚੋਂ ਉਹ ਸਾਦਗੀ ਅਤੇ ਖੂਬਸੂਰਤੀ ਨਿਚੋੜ ਲਈ। ਕੱਲ੍ਹ ਮੈਂ ਜ਼ਿਕਰ ਕੀਤਾ ਕਿ ਕੈਮੀਕਲ ਡੋਰ ਨੇ ਸਾਡੇ ਬਸੰਤ ਦਾ ਹੁਲੀਆ ਵਿਗਾੜ ਕੇ ਰੱਖਤਾ ਅਤੇ ਅਖੀਰ ਇਹਦੇ ਖਾਤਮੇ ਦਾ ਸਬੱਬ ਬਣੀ। ਪਰ ਮੇਰੇ ਇੱਕ ਸੱਜਣ ਪਿਆਰੇ ਮਲਕ ਮੁਜਾਹਿਦ ਹਸਨ ਖੋਖਰ, ਜਿਹੜੇ ਹਮੇਸ਼ਾ ਤੋਂ ਪੰਜਾਬ ਦੀ ਰੇਤਲ ਦੇ ਸਫੀਰ ਰਹੇ ਨੇ, ਉਹਨਾਂ ਮੈਨੂੰ ਫੋਨ ਕਰਕੇ ਆਖਿਆ ਕਿ ਭੱਟ ਸਾਹਿਬ, ਸਿਰਫ ਕੈਮੀਕਲ ਡੋਰ ਨੂੰ ਦੋਸ਼ ਦੇਣਾ ਅੱਧੀ ਗੱਲ ਕਰਨਾ ਹੈ। ਇਹਦੇ ਨਾਲ ਨਾਲ ਉਸ ਹਵਾਈ ਫਾਇਰਿੰਗ ਦੀ ਗੱਲ ਵੀ ਕਰੋ ਜਿਹੜੀ ਮਾੜੇ ਬੰਦੇ ਲਈ ਦਹਿਸ਼ਤ ਦਾ ਸਬੱਬ ਬਣਦੀ ਸੀ। ਬਦਮਾਸ਼ਾਂ ਨੇ ਬਸੰਤ ਦੇ ਤਿਉਹਾਰ ਨੂੰ ਦਾਗਦਾਰ ਕੀਤਾ ਅਤੇ ਆਪਣੀ ਧਾਕ ਬਿਠਾਉਣ ਵਾਸਤੇ ਹਵਾਈ ਫਾਇਰਿੰਗ, ਬੜਕਬਾਜ਼ੀ ਅਤੇ ਇਹਦੇ ਨਾਲ ਨਾਲ ਹੋਰ ਅਜਿਹੇ ਰਵੱਈਏ ਇਖਤਿਆਰ ਕੀਤੇ ਜਿਨ੍ਹਾਂ ਨੇ ਪਤੰਗਬਾਜ਼ੀ ਦੇ ਖੇਡ ਨੂੰ ਖਰਾਬ ਕਰਨ 'ਚ ਆਪਣਾ ਹਿੱਸਾ ਪਾਇਆ। ਮਲਕ ਮੁਜਾਹਿਦ ਖੋਖਰ ਦੀ ਗੱਲ 100% ਦਰੁਸਤ ਹੈ। ਪਤੰਗਬਾਜ਼ੀ ਦੇ ਖੇਡ ਨੂੰ ਜਰਾਇਮ ਪੇਸ਼ਾ ਲੋਕਾਂ ਨੇ ਬੜੀ ਬੁਰੀ ਤਰ੍ਹਾਂ ਮੁਤਾਸਰ ਕੀਤਾ ਹੈ। ਜਿੱਥੇ ਲਾਹੌਰ ਦੀਆਂ ਛੱਤਾਂ ਉੱਤੇ ਪੇਚਾਂ ਦੇ ਮੁਕਾਬਲੇ ਹੁੰਦੇ ਸੀ, ਉੱਥੇ ਕਈ ਅਜਿਹੇ ਲੋਕ ਵੀ ਸਨ ਜਿਹੜੇ ਇਹਨਾਂ ਮੁਕਾਬਲਿਆਂ ਨੂੰ ਆਪਣੀ ਬਦਮਾਸ਼ੀ ਦਾ ਚੈਲੇਂਜ ਸਮਝਦੇ ਸਨ। ਉਹਨਾਂ ਦੇ ਨਜ਼ਦੀਕ ਗੁੱਡੀ ਜਾਂ ਪਤੰਗ ਕੱਟੀ ਜਾਣੀ ਮੁੱਛ ਨੀਵੀਂ ਹੋਣ ਦੇ ਮੁਤਰਾਦਫ ਸੀ। ਇੰਝ ਹੀ ਜਿਹੜਾ ਫਰੀਕ ਦੂਜੇ ਦੀ ਪਤੰਗ ਕੱਢ ਦਿੰਦਾ, ਫਿਰ ਬੜਕਬਾਜ਼ੀ ਹੁੰਦੀ ਅਤੇ ਹਵਾਈ ਫਾਇਰਿੰਗ ਵੀ ਹੁੰਦੀ। ਇਸ ਹਵਾਈ ਫਾਇਰਿੰਗ ਅਤੇ ਬੜਕਬਾਜ਼ੀ ਨੇ ਲਾਹੌਰ ਸ਼ਹਿਰ 'ਚ ਕਈ ਕਤਲ ਕਰਾਏ, ਕਈ ਦੁਸ਼ਮਣੀਆਂ ਹੋਈਆਂ ਅਤੇ ਕਈ ਲੜਾਈਆਂ ਵੀ ਹੋਈਆਂ। ਮੈਂ ਇਹ ਗੱਲ ਤਸਲੀਮ ਕਰਦਾ ਹਾਂ ਕਿ ਪਤੰਗਬਾਜ਼ੀ ਦੇ ਖੇਡ ਵਿੱਚ 90 ਦੀ ਦਹਾਈ ਵਿੱਚ ਹੀ ਅਜਿਹੇ ਲੋਕ ਆਪਣੀ ਬਦਮਾਸ਼ੀ ਰਾਹੀਂ ਖਰਾਬੀ ਪੈਦਾ ਕਰਨ ਲੱਗ ਪਏ ਸਨ, ਜਿਨ੍ਹਾਂ ਨੇ ਇਸ ਖੇਡ ਦੀ ਰੂਹ ਨੂੰ ਬੁਰੀ ਤਰ੍ਹਾਂ ਮੁਤਾਸਰ ਅਤੇ ਮਜਰੂਹ ਕੀਤਾ। ਪਰ ਇਹਦੇ ਨਾਲ ਨਾਲ ਮੈਂ ਵੀ ਆਖਾਂਗਾ ਕਿ ਜਿੰਨਾ ਕਸੂਰ ਇਸ ਬਦਮਾਸ਼ ਅਤੇ ਘਟੀਆ ਤਬਕੇ ਦਾ ਸੀ, ਉਸ ਤੋਂ ਕਿਤੇ ਜ਼ਿਆਦਾ ਉਸ ਵੇਲੇ ਦੀ ਸਰਕਾਰ ਅਤੇ ਕਾਨੂੰਨ ਨਾਫਜ਼ ਕਰਨ ਵਾਲੇ ਲੋਕਾਂ ਦਾ ਸੀ। ਜੇਕਰ ਸਾਡੀ ਪੁਲਿਸ ਅਤੇ ਸਰਕਾਰ ਇਹਨਾਂ ਬਦਮਾਸ਼ਾਂ ਨੂੰ ਧੌਣੋਂ ਫੜ ਕੇ ਨੱਪਣ ਦਾ ਸਿਲਸਿਲਾ ਸ਼ੁਰੂ ਕਰ ਦਿੰਦੀ ਤਾਂ ਫਿਰ ਕੋਈ ਵੀ ਬਸੰਤ ਦੇ ਤਿਉਹਾਰ ਨੂੰ ਖਰਾਬ ਨਾ ਕਰਦਾ। ਪਰ ਪੁਲਿਸ ਸਰਕਾਰ ਦੇ ਲੋਕ ਤਾਂ ਆਪ ਇਹਨਾਂ ਬਦਮਾਸ਼ਾਂ ਦੇ ਡੇਰਿਆਂ ਉੱਤੇ ਜਾ ਕੇ ਮਾਲ ਪਾਣੀ ਇਕੱਠਾ ਕਰਦੇ ਸਨ। ਉਹ ਕਿਵੇਂ ਇਹਨਾਂ ਨੂੰ ਹੱਥ ਪਾਉਂਦੇ ਜਾਂ ਫਿਰ ਇਹਨਾਂ ਦੀ ਬਦਮਾਸ਼ੀ ਦੀ ਰਾਹ ਡੱਕਦੇ। ਬਹਰਹਾਲ ਪਤੰਗਬਾਜ਼ੀ ਦੀ ਬਰਬਾਦੀ ਵਿੱਚ ਜਿੱਥੇ ਜਿੱਥੇ ਸਾਡੇ ਸਮਾਜੀ ਹਲਕੇ ਜ਼ਿੰਮੇਦਾਰ ਨੇ, ਉਹਨਾਂ ਤੋਂ ਜ਼ਿਆਦਾ ਜ਼ਿੰਮੇਦਾਰੀ ਅਤੇ ਕਸੂਰਵਾਰ ਉਸ ਵੇਲੇ ਦੀ ਗੌਰਮੈਂਟ ਅਤੇ ਸਰਕਾਰਾਂ ਸਨ, ਜਿਨ੍ਹਾਂ ਨੇ ਇਸ ਤਿਉਹਾਰ ਨੂੰ ਬਰਬਾਦ ਹੁੰਦਿਆਂ ਵੇਖਿਆ। ਕੈਮੀਕਲ ਡੋਰ, ਫਾਇਰਿੰਗ ਅਤੇ ਬਦਮਾਸ਼ੀ ਨੂੰ ਰੋਕਣ ਦੀ ਥਾਵੇਂ ਪਤੰਗਬਾਜ਼ੀ ਉੱਤੇ ਪਾਬੰਦੀ ਲਾ ਦਿੱਤੀ। ਇਹਦੇ ਬਰਅਕਸ ਮਰੀਅਮ ਸਰਕਾਰ ਨੇ ਜਿਸ ਸਖਤੀ ਨਾਲ ਪਤੰਗਬਾਜ਼ੀ ਦੇ ਖੇਡ ਨੂੰ ਮਾਨੀਟਰ ਕੀਤਾ ਹੈ, ਅਤੇ ਜਿਵੇਂ ਕੱਲ੍ਹ ਦੇ ਦਿਹਾੜੇ ਕਾਨੂੰਨ ਤੋੜਨ ਵਾਲੇ ਦੀ ਗ੍ਰਿਫਤਾਰੀਆਂ ਹੋਈਆਂ ਨੇ, ਇਸ ਗੱਲ ਦਾ ਸਬੂਤ ਹੈ ਕਿ ਜੇ ਸਰਕਾਰ ਚਾਹਵੇ ਤਾਂ ਫਿਰ ਉਹ ਕੁਝ ਵੀ ਕਰ ਸਕਦੀ ਹੈ। ਜੇ ਸਰਕਾਰ ਦੀ ਨੀਅਤ ਸਾਫ਼ ਹੈ ਤਾਂ ਫਿਰ ਕਾਨੂੰਨ 'ਤੇ ਅਮਲ ਦਰਾਮਦ ਕਰਾਉਣਾ ਕੋਈ ਮੁਸ਼ਕਿਲ ਜਾਂ ਵੱਡੀ ਗੱਲ ਨਹੀਂ। ਸੱਜਣ ਪਿਆਰਿਓ, ਪਤੰਗਬਾਜ਼ੀ ਦੇ ਖੇਡ ਨੂੰ ਆਪਣੀ ਅਨਾਹ ਦਾ ਮਸਲਾ ਨਾ ਬਣਾਓ। ਇਹ ਉਂਝ ਹੀ ਖੇਡ ਹੈ ਜਿਵੇਂ ਕ੍ਰਿਕਟ ਜਾਂ ਹਾਕੀ। ਫਰਕ ਸਿਰਫ ਇੰਨਾ ਹੈ ਕਿ ਉਹ ਬੇਗਾਨੇ ਦੇਸ਼ੋਂ ਆਏ ਅਤੇ ਇਹ ਖੇਡ ਇਸ ਧਰਤੀ ਦੀ ਸਕਾਫਤ ਦੀ ਅਲਾਮਤ ਹੈ। ਅਜਿਹੀ ਸਕਾਫਤ ਜਿਹਨੇ ਹਮੇਸ਼ਾ ਮੁਹੱਬਤ ਅਤੇ ਭਾਈਚਾਰੇ ਨੂੰ ਫਰੋਗ ਦਿੱਤਾ। ਮੈਂ ਕੱਲ੍ਹ ਜ਼ਿਕਰ ਕਰ ਰਿਹਾ ਸਾਂ ਕਿ ਲਾਹੌਰ ਸ਼ਹਿਰ ਵਿੱਚ ਪਤੰਗਬਾਜ਼ੀ ਦਾ ਜਿਹੜਾ ਰਿਵਾਜ ਸੀ, ਉਹਦੀ ਮਿਸਾਲ ਨਾ ਤਾਂ ਅੰਮ੍ਰਿਤਸਰ ਲੱਭਦੀ ਹੈ ਅਤੇ ਨਾ ਹੀ ਜਲੰਧਰ। ਮਤਲਬ ਇਹ ਕਿ ਤਕਸੀਮ ਤੋਂ ਪਹਿਲਾਂ ਵੀ ਲਾਹੌਰ ਹੀ ਪੂਰੇ ਪੰਜਾਬ ਦਾ ਸਟੈਂਡਰਡ ਮੰਨਿਆ ਜਾਂਦਾ ਸੀ। ਇੱਥੋਂ ਦੇ ਪਤੰਗਬਾਜ਼ ਮਿਸਾਲ ਦੇ ਤੌਰ 'ਤੇ ਪੇਸ਼ ਕੀਤੇ ਜਾਂਦੇ ਸਨ। ਲੋਕ ਬੜੇ ਫਖਰ ਨਾਲ ਦੱਸਦੇ ਸਨ ਕਿ ਮੈਂ ਫਲਾਣੇ ਪਤੰਗਬਾਜ਼ ਦਾ ਸ਼ਾਗਿਰਦ ਹਾਂ। ਤੁਸੀਂ ਹੈਰਾਨ ਹੋਵੋਗੇ ਕਿ ਪਤੰਗਬਾਜ਼ੀ ਦੇ ਵੱਡੇ ਉਸਤਾਦਾਂ ਵਿੱਚ ਜਿਹੜੇ ਨਾਂ ਨੇ ਉਹ ਵੀ ਬੜੇ ਅਜੀਬ ਨੇ। 47 ਤੋਂ ਪਹਿਲਾਂ ਲਾਹੌਰ ਦੇ ਵੱਡੇ ਉਸਤਾਦ ਇਮਾਮਦੀਨ, ਖਲੀਫਾ ਫੈਜ਼ ਮੁਹੰਮਦ, ਉਸਤਾਦ ਡੋਡੂ, ਖਲੀਫਾ ਸੁਲਤਾਨ, ਉਸਤਾਦ ਜਲਾਲ, ਉਸਤਾਦ ਬਿੱਲੀ, ਉਸਤਾਦ ਚੁੱਪ, ਉਸਤਾਦ ਸਿਜੜ, ਇਹ ਉਹ ਲੋਕ ਸਨ ਜਿਹਨੇ ਪਤੰਗਬਾਜ਼ੀ ਨੂੰ ਇੱਕ ਮਹਾਰਤ ਦਾ ਨਮੂਨਾ ਬਣਾ ਦਿੱਤਾ। ਮੈਨੂੰ ਅੱਜ ਵੀ ਹੁਸੈਨ ਸ਼ਾਦ ਮਰਹੂਮ ਦੀ ਗੱਲ ਯਾਦ ਹੈ। ਜਦ ਮੈਂ ਉਹਨਾਂ ਕੋਲ ਸਵਾਲ ਕੀਤਾ ਕਿ ਸ਼ਾਦ ਜੀ, ਲਾਹੌਰ ਵਿੱਚ ਸਭ ਤੋਂ ਚੰਗੀ ਡੋਰ ਕੌਣ ਲਾਉਂਦਾ ਹੈ, ਅਤੇ ਉਹਨਾਂ ਜਵਾਬ ਦਿੱਤਾ, ਭੱਟ ਸਾਹਿਬ, ਡੋਰ ਲਾਉਣ ਵਾਲੇ ਤਾਂ ਬੜੇ ਨੇ, ਪਰ ਅਸਲ ਮਹਾਰਤ ਪੇਚਾ ਲਾਉਣ ਵਾਲੇ ਦੇ ਹੱਥ 'ਚ ਹੁੰਦੀ ਹੈ। ਉਹਨਾਂ ਦੀ ਗੱਲ ਦਰੁਸਤ ਸੀ। ਤੁਸੀਂ ਜਿੰਨੀ ਮਰਜ਼ੀ ਮਹਿੰਗੀ ਡੋਰ ਲੈ ਆਓ, ਜੇ ਤੁਸੀਂ ਕਿਸੇ ਉਸਤਾਦ ਦੇ ਛੱਡੇ ਹੋਏ ਨਹੀਂ ਤਾਂ ਫਿਰ ਸਭ ਬੇਕਾਰ ਹੈ। ਲਾਹੌਰ ਦੇ ਜਿੱਥੇ ਪਤੰਗਬਾਜ਼ ਉਸਤਾਦ ਸਨ, ਉੱਥੇ ਹੀ ਇੱਕ ਹੋਰ ਤਬਕਾ ਵੀ ਇਸ ਸ਼ੋਬੇ ਨਾਲ ਜੁੜਿਆ ਹੋਇਆ ਸੀ। ਅੱਜ ਦੀ ਨਵੀਂ ਨਸਲ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਪਤੰਗਬਾਜ਼ੀ ਦਾ ਖੇਡ
3 ਸ਼ੋਬਿਆਂ ਦੀ ਮਹਾਰਤ ਦਾ ਮੁਤਕਾਜ਼ੀ ਹੁੰਦਾ ਹੈ। ਪਹਿਲਾ ਤਾਂ ਜ਼ਾਹਰ ਹੈ ਪਤੰਗਬਾਜ਼, ਦੂਜਾ ਡੋਰ ਲਾਉਣ ਵਾਲਾ, ਅਤੇ ਤੀਜਾ ਅਤੇ ਅਹਿਮ ਤਰੀਨ ਸ਼ੋਭਾ ਪਤੰਗ ਸਾਜ਼ ਵੀ ਹੈ। ਲਾਹੌਰ ਸ਼ਹਿਰ ਵਿੱਚ ਅੱਜ ਤੋਂ 40 ਸਾਲ ਪਹਿਲਾਂ ਉਸਤਾਦ ਮਾਜੂ ਅਤੇ ਉਸਤਾਦ ਜਲਾਲ ਜਿਹੀ ਡੋਰ ਕੋਈ ਨਹੀਂ ਸੀ ਲਾਉਂਦਾ। ਉਹਨਾਂ ਦਾ ਮਾਝਾ ਇੰਦ ਸਿੰਧ ਵਿੱਚ ਮਸ਼ਹੂਰ ਸੀ। ਫਿਰ ਉਸਤਾਦ ਬੱਗਾ, ਕਾਲੂ ਗਵਾਲਮੰਡੀ ਵਾਲਾ ਅਤੇ ਪੇਜਾ ਵੀ ਆਪਣੇ ਆਪਣੇ ਸ਼ੋਭੇ ਦੇ ਮਸ਼ਹੂਰ ਹੋਏ। ਤੀਜਾ ਸ਼ੋਭਾ ਮਤਲਬ ਪਤੰਗ ਸਾਜ਼ੀ ਦਾ, ਇਹ ਵੀ ਇੰਤਹਾਈ ਅਹਿਮ ਸੀ। ਉਸਤਾਦ ਸਲੀਮ ਦੀਨ ਅਤੇ ਨੰਨਾ ਸਾਈਂਜਾ ਬਹੁਤ ਸਾਰੇ ਫਨਕਾਰ ਐਸੇ ਸਨ ਜਿਨ੍ਹਾਂ ਦਾ ਗੁੱਡਾ ਨਾ ਕਦੀ ਚੱਪ ਖਾਂਦਾ ਸੀ ਅਤੇ ਨਾ ਹੀ ਕੰਨੀ ਖਾਂਦਾ ਸੀ। ਇਹ ਉਹ ਮਾਹਿਰ ਲੋਕ ਸਨ ਜਿਹੜੇ ਆਪਣੇ ਕੰਮ ਨੂੰ ਇੰਤਹਾਈ ਬਾਰੀਕੀ ਨਾਲ ਕਰਦੇ। ਨਤੀਜੇ ਵਿੱਚ ਇਹਨੂੰ ਇੱਜ਼ਤ ਲੱਭਦੀ, ਪੈਸਾ ਵੀ ਕਮਾਉਂਦੇ। ਫਿਰ ਵੱਡੇ ਵੱਡੇ ਉਸਤਾਦ ਇਹਦੇ ਡੇਰਿਆਂ ਉੱਤੇ ਹਾਜ਼ਰੀ ਵੀ ਦਿੰਦੇ। ਵੇਲੇ ਨੇ ਇਹ ਸਾਰੇ ਨਾਂ ਤਾਰੀਖ ਦੀ ਧੂੜ ਉਹਨੇ ਲੁਕਾ ਛੱਡੇ। ਅੱਜ ਤੱਕ ਕਿਸੇ ਨੂੰ ਯਾਦ ਵੀ ਨਹੀਂ ਹੋਣਾ ਕਿ ਨੰਨੇ ਦੀ ਪਤੰਗ ਦਾ ਕੀ ਰੋਬ ਹੁੰਦਾ ਸੀ। ਉਸਤਾਦ ਮਾਜੂ ਅਤੇ ਖਲੀਫਾ ਜਦ ਗੁੱਡਾ ਬਣਾਉਂਦੇ ਤਾਂ ਫਿਰ ਉਹਦੀ ਕੀ ਸ਼ਾਨ ਸੀ। ਇਹ ਸਭ ਇਹ ਗੱਲਾਂ ਹੁਣ ਮਾਜ਼ੀ ਦਾ ਹਿੱਸਾ ਨੇ। ਅਜੋਕੇ ਵੇਲੇ ਦਾ ਇੱਕੋ ਸੱਚ ਹੈ ਕਿ ਸਾਨੂੰ ਬਸੰਤ ਲੰਮੇ ਅਰਸੇ ਮਗਰੋਂ ਮਿਲੀ ਹੈ। ਹਾਲੇ ਵੀ ਬਹੁਤ ਸਾਰੀਆਂ ਕੁਤਾਹੀਆਂ ਅਤੇ ਖਾਮੀਆਂ ਨੇ ਜਿਨ੍ਹਾਂ ਉੱਤੇ ਸਰਕਾਰ ਨੂੰ ਕਾਬੂ ਪਾਉਣਾ ਚਾਹੀਦਾ ਹੈ। ਇਹਦੇ ਨਾਲ ਨਾਲ ਮੈਂ ਬੜੇ ਫਖਰ ਨਾਲ ਆਖ ਰਿਹਾ ਹਾਂ ਕਿ ਪੰਜਾਬ ਹਾਊਸ ਅਤੇ ਪੰਜਾਬੀ ਯੂਨੀਅਨ ਬਸੰਤ ਦੀ ਤਾਰੀਖ ਉੱਤੇ ਕੰਮ ਕਰ ਰਿਹਾ ਹੈ। ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਬਸੰਤ ਦਾ ਕੀ ਰੰਗ ਰੂਪ ਸੀ, ਇਸ ਬਾਰੇ ਖੋਜ ਪਰਖ ਦਾ ਕੰਮ ਸ਼ੁਰੂ ਕਰਤਾ ਗਿਆ ਹੈ। ਰੱਬ ਸੱਚੇ ਚਾਹਿਆ ਅਤੇ ਬਹੁਤ ਛੇਤੀ ਬਾਬਾ ਫਰੀਦ ਬੁੱਕ ਫਾਊਂਡੇਸ਼ਨ ਤੁਹਾਨੂੰ ਇੱਕ ਭਰਵੀਂ ਕਿਤਾਬ ਪੇਸ਼ ਕਰੇਗਾ ਜਿਹੜੀ ਸਾਡੇ ਇਸ ਤਿਉਹਾਰ ਦਾ ਸਭ ਤੋਂ ਵੱਡਾ ਹਵਾਲਾ ਬਣੇਗੀ। ਅੱਜ ਲਈ ਇਹ ਨਹੀਂ, ਕੱਲ੍ਹ ਫੇਰ ਬਸੰਤ ਦੀਆਂ ਯਾਦਾਂ ਤਾਜ਼ਾ ਕਰਾਂਗੇ ਅਤੇ ਉਹਨਾਂ ਸੱਜਣਾ ਮਿੱਤਰਾਂ ਨੂੰ ਯਾਦ ਕਰਾਂਗੇ ਜਿਹੜੇ ਸਾਡੇ ਨਾਲ ਲਾਹੌਰ ਵਿੱਚ ਬਸੰਤ ਮਨਾਉਂਦੇ ਰਹੇ, ਪਰ ਅੱਜ ਉਹ ਰੱਬ ਦੇ ਸੱਚੇ ਹਜ਼ੂਰ ਪੇਸ਼ ਹੋ ਗਏ ਅਤੇ ਸਾਡੇ ਕੋਲ ਸਿਰਫ ਔਰ ਸਿਰਫ ਉਹਦੀਆਂ ਯਾਦਾਂ ਰਹਿ ਗਈਆਂ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਜਾਣ ਵਾਲਿਆਂ ਨੂੰ ਜੰਨਤ ਵਿੱਚ ਥਾਂ ਦੇਵੇ। ਜਿਹੜੇ ਦੀਵੇ ਵਾਲੇ ਜਾਗਰਾਂ ਨੇ ਉਹਨਾਂ ਦੀ ਲੋਹ ਸਲਾਮਤ ਰੱਖੇ। ਸਾਡੇ ਦੇਸ਼ ਪੰਜਾਬ ਨੂੰ ਹਰ ਬੁਰੀ ਆਫਤ ਤੋਂ ਮਹਿਫੂਜ਼ ਰੱਖੇ ਅਤੇ ਹਰ ਜੀਅ ਨੂੰ ਆਪਣੀ ਰਹਿਮਤ ਅਤੇ ਨਿਹਮਤ ਦੀ ਛਾਵੇਂ ਰੱਖੇ। ਲੋ ਬੇਲੀਓ, ਕੱਲ੍ਹ ਫੇਰ ਮਿਲਾਂਗੇ ਅਤੇ ਵਿਚਾਰ ਵਟਾਂਦਰਾ ਕਰਾਂਗੇ। ਬੀਤੇ ਵੇਲੇ ਨੂੰ ਰਲ ਕੇ ਯਾਦ ਕਰਾਂਗੇ ਅਤੇ ਉਹਨਾਂ ਸੱਜਣਾਂ ਦੀ ਵੀ ਗੱਲ ਹੋਵੇਗੀ ਜਿਹੜੇ ਟੁਰ ਗਏ, ਪਰ ਉਹਦੀਆਂ ਯਾਦਾਂ ਸਾਡੇ ਦਿਲਾਂ 'ਚ ਅੱਜ ਵੀ ਸਲਾਮਤ ਨੇ। ਕੱਲ੍ਹ ਮਿਲਾਂਗੇ, ਇਜਾਜ਼ਤ ਦਿਓ। ਰੱਬ ਰਾਖਾ।